एक है एक चूड़ू सी बाणिया अच्छा एक कुंदन कुछ करबूचे दा कुंदन बड़ा मोटा डना जड़ा सी और आउंदे जांदे लेकिन मैनू इन्हां दोवां दा पता दोवां दा पता कुंदन ना सी ओदा कुंदन कुंदन ओ हिंदू होना फिर है हिंदू सी ना अच्छा 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 चूड़ू ਇਹ ਵੀ साधु ਸਾਧੂ ये भी साडे पिंड विच दुकान सी इन्हां दी ये बणीए सन हिंदू ਪਰਚੂਨ ਦੀ ਦੁਕਾਨ ਬਣਾਈ हाँ ਮੈਂ ਤੁਹਾਡੀ पुरजों दी दुकान पाई अच्छा ते इत्थों बड़े जाइए ना इंज करके अगे आ जाए कोका बिशापुर ढैंठल ते ऐसे खानपुर दानीपुर म्यार राजला वाह जी। दुल्लड़ अपना काकड़ा बीरपुर सैदीपुर चौहट खेड़ी इंज करके 27 पिंड साडे मुसलमानां दे। पानी कोई खूह दा लगदा ओ माल खूह दा भी लगदे हाँ माल चलदी नहरी भी है सन 3 मौके सन साडे पिंड अच्छा पानी नहरी आम सी अच्छा चाचा मज्जां भी रखी होनी ਆਪਾਂ हाँ ਵਾਵਾ ਥਾਂ मैं साढ़े जिन्नी मज ना इत्थे रखी है ना इंडिया च रखी है एडी मज कोई नहीं किसी को पता ही ਜਿਹੜੀ ਸਾਨ ਮੱਝਾਂ ਜਿਹੜੀਆਂ ਹੋਣ ਸਾਨ ਮੱਝ। ਜਿਵੇਂ ਹੁਣ ਕਹਿੰਦੇ 5-6 ਲੱਖ ਦੀ ਮੱਝ ਦਿਲ ਵੀ ਨਹੀਂ ਕੀਤਾ ਕਦੀ ਜਾਣ ਨੂੰ ਆਪਣਾ ਵੀ ਉਂਝ ਦਿਲ ਕੀਤਾ ਕਦੀ ਵੀ ਚੱਲ ਪਿੰਡ ਵੇਖੀਏ मैं दिल करदा है शायद ही नहीं इन्ने मतलब जाए उत्थे किथे ਨਹੀਂ ਚਾਚੀ ਮੈਂ ਉਂਝ ਕਹਿੰਦਾ ਫਿਰ ਜਿਸ ਤਰ੍ਹਾਂ ਕਦੀ ਯਾਦ ਆ ਹੀ ਜਾਂਦੀ ਹੈ और नहीं याद ते होंदी है अपनी शह ਤੁਹਾਡਾ ਇੱਕ ਡੇਰਾ ਹੁੰਦਾ ਸੀ ਹਾਂ। ਹਾਂਜੀ ਖੂਨ ਆ ਹੀ ਜਾਂਦੇ ਨੇ ਬੈਠੇ ਨਾਮ ਵੀ ਸੁਣਾਓ ਗੱਲ ਤੁਹਾਡੇ ਦਿਨ ਚ ਕਦੀ ਆ ਗਈ ਹੋਵੇ ਦਿਲ ਕੀਤਾ ਹੋਵੇ ਮੈਂ ਜਾਵਾਂ आ दे ਇਹ ਤਾਂ ਹੁੰਦਾ ਹੀ ਰਹਿੰਦਾ ਨਾ ਫਿਰ ਉਹਨੇ ਬੰਦੇ ਨੇ ਆਖਿਆ ਸੀ ਵੀ ਚੱਲੀਏ ਮੈਂ ਕਿਹਾ ਯਾਰ ਠੀਕ ਹੈ ਆ ਸਾਡੇ ਪਿੰਡ ਚੱਲੀਏ ਆਪਣੇ ਪਿੰਡ ਮੈਂ ਕਿਹਾ ਜਦੋਂ ਜਾਣਾ ਮੈਂ ਦੱਸੀ ਮੈਂ ਕਿਹਾ ਚੱਲੇ ਚੱਲਾਂਗੇ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ ਤੁਸੀਂ ਵੇਖਦੇ ਪਏ ਹੋ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਤਨਵੀਰ ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ ਨਵੀਂ ਵੀਡੀਓ 1947 ਦੇ ਵੰਡ ਵੇਲਿਆਂ ਦੀ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਨਾਲ ਬਜ਼ੁਰਗ ਮੌਜੂਦ ਨੇ ਜਿਹੜੇ ਮੁਹਾਜਰ ਨੇ ਚੜ੍ਹਦੇ ਪੰਜਾਬੋਂ ਜਿਹਨੇ ਇੰਡੀਆ ਵਿੱਚੋਂ ਕਿਵੇਂ ਪਾਕਿਸਤਾਨ ਪਹੁੰਚੇ ਸਨ ਇਹਨਾਂ ਕੀ ਮੁਸੀਬਤਾਂ ਰਾਜ ਵੇਖੀਆਂ ਇਹ ਕਿਵੇਂ ਉੱਧਰ ਆਏ ਇਹਨਾਂ ਕੀ ਕੁਝ ਖੋਇਆ ਆਪਣਾ ਇਹ ਸਾਰਾ ਕੁਝ ਇਹਨਾਂ ਨਾਲ ਗੱਲ ਸਾਂਝੀ ਕਰਨੇ ਆ ਇਹਨਾਂ ਨੂੰ ਪੁੱਛਣਾ ਇਹਨਾਂ ਦੀ ਕਹਾਣੀ ਕਿ ਕਿਵੇਂ ਪਹੁੰਚੇ ਸਨ ਚੜ੍ਹਦੇ ਪੰਜਾਬੋਂ ਲਹਿੰਦੇ ਪੰਜਾਬ ਕਿਵੇਂ ਆਏ ਸਨ। ਬਜ਼ੁਰਗ ਆਪਣਾ ਨਾਮ ਕੀ ਹੈ? ਮੁਹੰਮਦ ਸ਼ਰੀਫ। ਮੁਹੰਮਦ ਸ਼ਰੀਫ ਜੀ। ਤੁਹਾਡੇ ਅੱਬਾ ਜੀ ਦਾ ਕੀ ਨਾਮ ਸੀ? ਫਤਿਹ ਮੁਹੰਮਦ। ਤੇ ਦਾਦੇ ਦਾ ਵੀ ਹੁੰਦਾ? ਦਾਦੇ ਦਾ ਕਵਰ ਸੈਨ। ਕਮਰ ਸੈਨ। ਹਾਂ। ਅੱਛਾ ਬਜ਼ੁਰਗ ਆਪਣੀ ਜ਼ਾਤ ਕਿਹੜੀ? ਰਾਜਪੂਤ ਜੰਜੋਆ। ਆਪਣੀ ਗੋਤ ਜੰਜੋਆ ਹੈ ਜੀ ਹਾਂ ਰਾਜਪੂਤ ਠੀਕ। ਬਜ਼ੁਰਗੋ ਆਪੇ ਤੁਸੀਂ ਵਸਨੀਕ ਜੇ ਕਿ ਉਹ ਮਹਾਜਰ ਉਧਰੋਂ ਆਏ ਇੰਡੀਆ ਚ? ਉਧਰ ਇੰਡੀਆ ਚ ਆਏ 47 ਅੱਛਾ ਅੱਛਾ ਤੇ ਇੰਡੀਆ ਵਿੱਚ ਆਪਣਾ ਪਿੰਡ ਕਿਹੜਾ ਸੀ? ਪਿੰਡ ਸੀ ਚਿਰਾਗ ਖੁਰਦ। ਜਦੋਂ ਪਾਕਿਸਤਾਨ ਲੈਦਾ ਹੋਇਆ ਆਪਣਾ ਆਜ਼ਾਦ ਹੋਇਆ ਅੰਗਰੇਜ਼ਾਂ ਕੋਲ ਤੁਸੀਂ ਕਿੱਡੇ ਕੁ ਉਸ ਟਾਈਮ ਤੱਕ? ਉਸ ਹੈ 12-13 ਸਾਲਾਂ ਦਾ। 12-13 ਸਾਲਾਂ ਦੇ। ਆਪਣੇ ਪਿੰਡ ਦੇ ਆਲੇ ਦੁਆਲੇ ਪਿੰਡ ਕਿਹੜੇ ਸਨ? ਆਪਣੇ ਪਿੰਡ ਦੇ ਦੁਆਲੇ ਆ ਸਨ ਇੰਜ ਇੱਕ ਪਿੰਡ ਸੀ ਉਹ ਸੀ ਮਾਜਰੀ ਉਹ ਹਿੰਦੂਆਂ ਦਾ ਸੀ ਸਾਰਾ। ਅੱਛਾ ਜੀ। ਕਰਬੂਚਾ ਸੀ ਉਹ ਵੀ ਹਿੰਦੂਆਂ ਦਾ ਸੀ ਸਾਰਾ। ਅੱਛਾ ਜੀ। ਇੱਧਰ ਲੈਂਦੇ ਸੀ ਖੇੜੀ ਉਹ ਵੀ ਸਾਰਾ ਹਿੰਦੂਆਂ ਦਾ ਸੀ। ਅੱਛਾ ਅੱਛਾ। ਇੱਧਰ ਡੌਚੀ ਸੀ ਉਹ ਵੀ ਸਾਰਾ ਹਿੰਦੂਆਂ ਦਾ। ਸਾਡਾ ਪਿੰਡ ਵਿਚਕਾਰ ਸੀ ਸਿਰਫ ਰਾਹ ਹੀ ਹੈ ਸੀ ਅੱਛਾ 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 ਅੱਛਾ। ਤੇ ਉਂਝ ਸਾਡੇ ਦੇ ਅੱਲਾ ਦੇ ਫਜ਼ਲ ਨਾਲ ਉਹਨਾਂ ਦੀ ਜ਼ਰੂਰਤ ਨਹੀਂ ਸੀ ਸਾਡੇ ਨੂੰ ਵੇਖਣ। ਆਪਣਾ ਚਾਚਾ ਜ਼ਿਲ੍ਹਾ ਕਿਹੜਾ ਸੀ? ਜ਼ਿਲ੍ਹਾ ਸੁਨਾਮ ਸੁਨਾਮ ਰਿਆਸਤ ਪਟਿਆਲਾ। ਰਿਆਸਤ ਪਟਿਆਲਾ। ਹਾਂ। ਤੇ ਤਹਿਸੀਲ ਵੀ ਸੁਨਾਮ ਹੀ ਸੀ? ਤਹਿਸੀਲ ਭਵਾਨੀਗੜ੍ਹ। ਤਹਿਸੀਲ ਭਵਾਨੀਗੜ੍ਹ ਸੀ। ਹਾਂ ਟੋਡੇ ਵੀ ਆਖਦੇ ਆ ਭਵਾਨੀਗੜ੍ਹ ਵੀ ਆਖਦੇ ਆ। ਅੱਛਾ ਅੱਛਾ। ਤੇ ਆਪਣਾ ਪਿੰਡ ਕਿੱਡਾ ਕੁ ਸੀ? ਐਸਾ 15-16 ਘਰ ਛੋਟੇ ਹੀ ਸੀ। ਇੱਕ ਪੱਤੀ ਸੀ ਕਿ ਦੋ ਪੱਤੀਆਂ? ਉਹ ਜੇ 3-4 ਟੱਬਰ ਸਨ ਨਾ ਬਸ ਇੰਨੇ ਸਨ 15-20 ਘਰ ਹੀ। ਚਾਚਾ ਜੀ ਆਪਣਾ ਉਹ ਕਿਹੜਾ ਸੀ ਨੰਬਰਦਾਰ? ਨੰਬਰਦਾਰ ਸੀ ਸਾਡਾ ਬਾਬਾ ਸੀ ਬਾਬਾ ਗੌਸ ਉਮਰ। ਅੱਛਾ ਤਾਂ ਇਹ ਤਾਂ ਦਾਦਾ ਸਾਡਾ ਤਾਇਆ ਸੀ ਉਹ ਵੀ ਨੰਬਰਦਾਰ ਸੀ। ਇੱਕ ਬਾਬਾ ਮੁਖਤਿਆਰ ਸੀ। ਅੱਛਾ ਮੁਖਤਿਆਰ ਨੰਬਰਦਾਰ। ਹਾਂਜੀ ਹਾਂਜੀ। ਇਹ 2 ਨੰਬਰਦਾਰ ਸਾਡੇ। ਦੋ ਨੰਬਰਦਾਰ ਦੋਵੇਂ ਮੁਸਲਮਾਨਾਂ ਦੇ? ਹਾਂ ਦੋਵੇਂ ਮੁਸਲਮਾਨ ਸਾਡੇ ਹੈ ਹੀ ਮੁਸਲਮਾਨ। ਸਾਡਾ ਅੱਗੋਂ ਫਿਰ 27 ਅਸੀਂ 27 ਪਿੰਡ ਸਨ ਸਾਡੇ। ਅੱਛਾ ਤੇ ਇੱਥੋਂ ਬੜੇ ਜਾਈਏ ਨਾ ਇੰਜ ਕਰਕੇ ਅੱਗੇ ਆ ਜਾਏ ਕੋਕਾ ਬਿਸ਼ਾਪੁਰ ਢੈਂਠਲ ਤੇ ਐਸੇ ਖਾਨਪੁਰ ਦਾਨੀਪੁਰ म्यार राजला दुल्लड़ अपना काकड़ा बीरपुर सैदीपुर चौहट खेड़ी इंज करके 27 पिंड साडे मुसलमानां दे सन। बड़ी गल चाचा जे भी 76 साल तक इन्ने तो गनाते ने मैं तां ते ਤੁਹਾਡੇ ਵੇਖੀ ਮੁਸਲमान नहीं सारे मजलिस ने दस्या भी 27 पिंड सारे मुसलमान सन। हिंदुआं दी जरूरत कोई नहीं साडे नाल गल करन। साडा बाबा सी ना ताया साडा गौस मुहम्मद। अच्छा ओदे कोल दनाली बंदूक सी उस टाइम 47 टाइम दनाली सी जी। अच्छा ते शिकार खेडदे ने हरन दा हरना दा जैसे जंगल पिया सी ते सारा जंगल बड़े नाले हरन इन्ने सन जिकण अजड़ा दे अजड़ फिरदे टुरदे सन। हाँ
ਉਹ ਅਰਨ ਜ਼ਿਆਦਾ ਹੁੰਦਾ ਸੀ ਜ਼ਿਆਦਾ ਇੰਡੀਆ 'ਚ। ਹਾਂਜੀ ਤੇ ਉਹ ਇਸ ਤਰ੍ਹਾਂ ਕਰਕੇ ਤੇ ਉਹ ਨਾ ਫਿਰ ਮਤਲਬ ਸਾਡੇ ਦੇ ਜੋ ਬਈ ਇਹਨਾਂ ਕੋਲ ਅਸਲਾ ਹੈ, ਸਾਡੇ ਇੱਕ ਟਿੱਬਾ ਐ ਸੀ, ਇੱਕ ਟਿੱਬਾ ਇੱਧਰ ਸੀ। ਅੱਛਾ ਅੱਛਾ ਸ਼ਾਮੀ ਬੋਰੀ ਗੋਲਿਆਂ ਦੀ ਲਿਆਂਦੀ ਨਾ, 15-20 ਗੋਲੇ ਇੱਥੇ ਛਡਾ ਛੱਡਣੇ, 15-20 ਉੱਥੇ ਛਡਾ ਛੱਡਣੇ, ਜਿਹਨਾਂ ਨੂੰ ਪਤਾ ਵੀ ਪਤਾ ਚਲਾਇਆ ਲੱਗੇ ਚਲਾ ਉਹ ਮੁਸਲੇ ਸੜਾਈ ਕਰਦੇ ਨੇ, ਅਗਾ ਨਾ ਹੋਵੇ ਸਾਡੇ ਨਹੀਂ ਛੱਡਦੇ। ਸਹੀ ਤੇ ਉੱਥੋਂ ਫਿਰ ਅਸੀਂ ਕੋਈ 2 ਮਹੀਨੇ ਤੱਕ ਪਹਿਲਾਂ ਹੀ ਟੋਰ ਆਏ ਸ਼ਹਿਰ ਸਮਾਣੇ ਵਿੱਚ। ਅੱਜ ਉਹ ਜੈਸੇ ਉਹ ਬਾਅਦ ਦੱਸਣਾ ਥੋੜਾ ਕੋ ਆਪਣੇ ਦੱਸੇ ਤਾਂ ਆਪਣੀ ਜ਼ਮੀਨ ਜ਼ਮਾਨਾ ਹੈ ਸੀ। ਹਾਂ ਜ਼ਮੀਨ ਹੈ ਸੀ, ਉਹ ਕਿੰਨੀ ਸੀ? ਜ਼ਮੀਨ ਹੈ ਸੀ ਆਪਣਾ ਸਾਡੀ 10-12 ਕਿੱਲੇ। 10-12 ਬਹੁਤ ਹੀ ਸਾਰੀਆਂ। ਹਾਂ ਸਾਰੀਆਂ ਮਗਦੀਆਂ ਕੋਲ ਸ਼ਾਮ ਨਾਲ ਪਈ ਵੀ ਐ ਸੀ ਕੋਈ। ਖੂਹ ਸੀ ਆਪਣਾ? ਹਾਂ ਖੂਹ ਸਾਂ, ਪਾਣੀ ਕੋਈ ਖੂਹ ਦਾ ਲੱਗਦਾ, ਉਹ ਮਾਲ ਖੂਹ ਦਾ ਵੀ ਲੱਗਦਾ। ਹਾਂ ਮਾਲ ਚਾਹੀਦੀ, ਨਹਿਰੀ ਵੀ ਹੈ ਸਨ, 3 ਮੌਕੇ ਸਨ ਸਾਡੇ ਪਿੰਡ ਨੂੰ। ਅੱਛਾ ਹਾਂ ਪਾਣੀ ਨਹਿਰੀ ਆਮ ਸੀ। ਅੱਛਾ ਚਾਚੇ ਮੱਝਾਂ ਵੀ ਰੱਖੀਆਂ ਹੋਣੀਆਂ ਆਪਾਂ? ਹਾਂ ਵਾਵਾ ਥਾਂ। ਮੈਂ ਸਾਡੇ ਜਿੰਨੀ ਮੱਝ ਨਾ ਇੱਥੇ ਰੱਖੀ ਹੈ ਨਾ ਇੰਡੀਆ 'ਚ ਰੱਖੀ ਹੈ, ਏਡੀ ਮੱਝ ਕੋਈ ਨਹੀਂ ਕਿਸੇ ਨੂੰ ਪਤਾ ਹੀ। ਜਿਹੜੀ ਸਾਨ ਮੱਝਾਂ ਸਾਨ ਮੱਝ ਹੁਣ ਕਹਿੰਦੇ 5-6 ਲੱਖ ਦੀ ਮੱਝ, ਐਵੇਂ ਦੀ ਮੱਝਾਂ ਉਸ ਟਾਈਮ ਚੰਗੀਆਂ ਰੱਖੀਆਂ। ਉੱਥੇ ਹੈ ਸਨ 2-3। ਹਾਂ ਹਾਂ ਇਹਨਾਂ ਸਹੀ ਹਾਂ ਤੇ ਆਪਣੀ ਮਸਜਿਦ ਇੱਕ ਹੀ ਸੀ ਪੂਰੇ ਪਿੰਡ 'ਚ? ਮਸਜਿਦ ਇੱਕ ਹੈ ਸੀ। ਇੱਕ ਮਸਜਿਦ ਸੀ? ਹਾਂ ਇੱਕ ਮਸਜਿਦ ਸੀ। ਅੱਛਾ ਤੁਸੀਂ ਜਦੋਂ 12-14 ਸਾਲ ਸਕੂਲ ਜਾਂਦੇ ਹੋ ਕਿ ਨਹੀਂ? ਸਕੂਲ ਉੱਥੇ ਹੈ ਹੀ ਕੋਈ ਨਹੀਂ ਸਰ। ਨਹੀਂ ਉਹ ਲਾਮ ਮਤਲਬ ਜਾਂਦੇ? ਨਾਮ ਮੈਂ ਵੀ ਨਹੀਂ ਸੀ ਜਾਂਦਾ। ਅੱਛਾ ਅੱਛਾ ਨਹੀਂ ਜਾਂਦੇ ਯਾਰ। ਸਹੀ ਸਹੀ। ਨੇੜੇ ਨੇੜੇ ਸਕੂਲ ਹੈ ਹੀ ਕੋਈ ਨਹੀਂ ਸੀ। ਛੋਟੇ ਛੋਟੇ ਪਿੰਡ ਸਨ, ਸ਼ਹਿਰਾਂ ਵਿੱਚ ਹੈ ਸਨ ਤੇ ਦੂਰ ਫਿਰ ਜਾਣ ਨਹੀਂ ਸੀ ਹੁੰਦਾ, 5-6 ਕੋ। ਆਪਣੀ ਪੈਲੀ ਵਿੱਚ ਖੂਹ ਆਪਣਾ ਜਾਤੀ ਸੀ? ਹਾਂ ਆਪਣੇ ਰਾਤੀ ਖੂਹ ਪਿੰਡ ਵਿੱਚ ਵੀ ਆਇਆ ਸੀ ਖੂਹ ਪਾਣੀ ਭਰਦੇ ਕਿ ਨਲਕਾ ਲੱਗਾ ਸੀ? ਨਹੀਂ ਖੂਹ ਸੀ ਲੱਗੇ, ਨਲਕੇ ਹੈ ਕੋਈ ਨਹੀਂ ਸਨ। ਖੂਹ ਦੇ ਵਿੱਚੋਂ ਪਾਣੀ ਮਤਲਬ ਬੀਬੀਆਂ ਭਰ ਲੈਂਦੀਆਂ। ਭਰ ਲੈਂਦੇ ਜਿੰਨੇ ਕਿੰਨਾ ਚਾਹੀਦਾ। ਸਹੀ ਸਹੀ। ਅੱਛਾ ਜੀ ਕੀ ਲਾਉਂਦੇ ਨੂੰ ਦੇਖੋ ਉਹ ਫਸਲਾਂ ਕਿਹੜੀਆਂ ਹੁੰਦੀਆਂ? ਫਸਲਾਂ ਮਿਰਚ ਕਪਾਹ ਆਮ ਹੁੰਦੀ ਸੀ। ਹਾਂਜੀ ਹਾਂਜੀ। ਮੂੰਜੀ ਕੋਈ ਹੈ ਥੋੜੀ ਬਹੁਤੀ ਕਨਾ ਕਿਸੇ ਲਾ ਲਈ, ਕੋਈ ਨਹੀਂ ਤੇ ਖਾਦ ਕੋਈ ਨਹੀਂ, ਬਸ ਇਹ ਚੀਜ਼ ਹੁੰਦੀ। ਕਣਕ ਚਣੇ। ਇੱਕ ਨਾਈਆਂ ਦਾ ਘਰ ਵੀ ਆਇਆ ਸੀ, ਉਹ ਮੁਸਲਮਾਨ, ਉਹ ਚੂੜਾ ਗੈਰ ਮਜ਼ਹਬ ਸੀ। ਅੱਛਾ ਅੱਛਾ ਉਹ ਚੁੱਕਦਾ ਹੋਣਾ ਤੁਹਾਡਾ ਮੱਝਾਂ ਗੋਇਆ ਸ਼ੋਇਆ ਉੱਲ ਪੁੱਲ? ਨਹੀਂ ਉਹ ਜੋ ਇਹ ਕੰਮ ਨਹੀਂ ਕਰਦਾ, ਉਂਝ ਬਸ ਚੂੜਾ ਰੱਖਿਆ ਸੀ। ਅੱਛਾ ਹੁੱਕਾ ਸ਼ੁੱਕਾ ਦੇ ਛੱਡਣਾ ਜਾਂ ਨਾਲ ਨਾਲ ਜਿਹੜੇ ਪਿੰਡ ਤੁਸੀਂ ਦੱਸਦੇ ਹੋ ਸਾਰੇ ਸਿੱਖਾਂ ਦੇ ਹਿੰਦੂਆਂ ਉੱਥੇ ਕੋਈ ਕਿਸੇ ਦਾ ਨਾਂ ਯਾਦ ਹੈ? ਕੋਈ ਸਿੱਖਾਂ ਸੁਣਾਂ ਦਾ ਹੋਰ ਕਿਸੇ ਦਾ ਨਾਂ? ਸਿੱਖਾਂ ਦਾ ਹਾਂਜੀ ਲਾਮ ਨੂੰ ਤੁਹਾਡੇ ਅੱਬੇ ਕੋਲ ਆਉਂਦੇ ਹੋਣੇ, ਤੁਹਾਡੇ ਤੇ ਆਉਂਦੇ ਹੋਣੇ ਲੈਣ? ਇੱਕ ਦਾ ਹੈ, ਇੱਕ ਚੂੜੂ ਸੀ ਬਾਣੀਆਂ। ਅੱਛਾ ਇੱਕ ਕੁੰਦਨ ਕਰਬੂਛੇ ਦਾ ਕੁੰਦਨ ਬੜਾ ਮੋਟਾ ਜਣਾ ਸੀ ਉਹ, ਤੇ ਹੋਰ ਆਉਂਦੇ ਜਾਂਦੇ, ਲੇਕਿਨ ਮੈਨੂੰ ਇਹਨਾਂ ਦੋਵਾਂ ਦਾ ਪਤਾ। ਦੋਵਾਂ ਦਾ ਪਤਾ। ਕੁੰਦਨ ਨਾਂ ਸੀ ਉਹਦਾ, ਕੁੰਦਨ। ਕੁੰਦਨ ਉਹ ਹਿੰਦੂ ਹੋਣਾ ਫਿਰ? ਹੈ ਹਿੰਦੂ ਸੀ ਨਾ। ਅੱਛਾ ਅੱਛਾ ਅੱਛਾ। ਚੂੜੂ ਇਹ ਵੀ ਸਾਧੂ, ਸਾਧੂ ਇਹ ਵੀ ਸਾਡੇ ਪਿੰਡ ਵਿੱਚ ਦੁਕਾਨ ਸੀ ਇਹਨਾਂ ਦੀ, ਇਹ ਬਣੀਏ ਸਨ ਹਿੰਦੂ। ਪਰਚੂਨ ਦੀ ਦੁਕਾਨ ਬਣਾਈ? ਹਾਂ ਪੂਰੀ ਦੁਕਾਨ ਪਾਈ। ਅੱਛਾ 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 ਸਹੀ ਹੈ। ਅੱਛਾ ਜੀ ਜਦੋਂ ਆਪਣੀ ਈਦ ਆਉਂਦੀ ਸੀ ਵੱਡੀ, ਉਹ ਤੁਹਾਨੂੰ ਤੰਗ ਤੇ ਨਹੀਂ ਕਰਦੇ ਵੀ ਗਾਇਨ ਕਰਨੀ ਜਾਂ ਵੱਡਾ ਨਹੀਂ ਕਰਨਾ ਜਾਨਵਰ? ਨਹੀਂ ਵੱਡਾ ਜਾਨਵਰ ਨਹੀਂ ਸਨ ਕਰਦੇ, ਬੱਕਰੇ ਛਤਰੀ ਕਰਦੇ ਛੋਟੇ? ਬੱਕਰੇ ਸ਼ਕਰੀ ਕਰਦੇ। ਈਦ ਪੜਨ ਤੋਂ ਕੋਈ ਮਸਲਾ ਬਣਦਾ? ਨਹੀਂ ਉਹ ਈਦ ਪੜਨ ਦਾ ਕੋਈ ਮਸਲਾ ਨਹੀਂ ਸੀ ਬਣਦਾ। ਅੱਛਾ ਅੱਛਾ। ਸਿਰਫ ਵੱਡਾ ਡੰਗਰ ਨਹੀਂ ਤੰਗ ਕਰਦੇ ਆਲੇ ਦੁਆਲੇ? ਤੁਸੀਂ ਕਹਿ ਰਹੇ ਕੋ ਸਾਰੇ ਹਿੰਦੂ? ਕੋਈ ਗੱਲ ਹੀ ਕੋਈ ਨਹੀਂ ਸੀ। ਸਹੀ ਇੰਜ ਰਹਿ ਰਹੇ ਜਿਵੇਂ ਇੱਥੇ ਆਪਣਾ ਈਜ਼ੀ ਰਹਿ ਰਹੇ। ਹਾਂ ਤੇ ਕਿਹੜੇ ਕੋ ਟਾਈਮ ਚਾਚਾ ਜੀ ਨਿਕਲੇ ਹੁਣ ਕਰੋ ਸ਼ੁਰੂ ਗੱਲ, ਕਿਵੇਂ ਕਿਵੇਂ ਨਿਕਲੇ ਤੁਸੀਂ? ਕੀ ਘਰੋਂ ਲਿਆ? ਥੋੜੀ ਆਪਣੀ ਸਾਰੀ ਗੱਲ ਸੁਣਾਓ। ਘਰੋਂ ਤੇ ਅਸੀਂ ਮਤਲਬ ਪਹਿਲੋਂ ਨਿਕਲੇ ਆ ਨਾ, ਬਈ ਆਪਣਾ ਗੱਡਾ ਸੀ, ਗੱਡੇ ਦੇ ਸਮਾਨ ਥੋੜਾ ਬਹੁਤ ਉਤਾਰ ਕੇ ਅੱਛਾ ਜੀ ਦੂਜਾ ਹਰ ਸ਼ਹਿਰ ਉੱਥੇ ਹੀ ਪੀ ਟਹਿ ਟੁਰ ਕੇ ਸ਼ਹਿਰ ਸਮਾਣੇ। ਮੱਝਾਂ ਲਈਆਂ ਕਿ ਨਾਲ? ਮੱਝਾਂ ਲਾਈਆਂ ਸਨ ਦੋ ਅੱਛਾ ਚੰਗੀਆਂ ਮੱਝਾਂ ਤੇ ਢੱਗੇ ਬਕਾਇਆ ਛੱਡਤੀਆਂ? ਬਕਾਰ ਛੱਡ ਸੀ ਸਿਰਫ 2 ਵਿੱਚੋਂ ਰੱਖੀਆਂ ਜੀ ਚੰਗੀਆਂ ਸੋਹਣੀਆਂ? ਹਾਂ। ਅੱਛਾ ਤੇ ਉੱਥੇ ਫਿਰ ਅਸੀਂ 2-3 ਮਹੀਨੇ ਰਹੇ ਸਾਂ। ਹਾਂ ਹਾਂ। 2 ਮਹੀਨੇ ਹਾਂ ਗੱਡਾ ਵੀ ਲੈ ਕੇ ਆਏ ਸਾਂ। ਅੱਛਾ ਚਾਚਾ ਜੀ ਤੁਹਾਡੇ ਪਿੰਡ ਤੇ ਫਿਰ ਹਮਲਾ ਤਾਂ ਨਹੀਂ ਹੋਇਆ ਨਾ? ਨਹੀਂ ਸਾਡੇ ਪਿੰਡ ਦੇ ਹਮਲਾ ਕੋਈ ਨਹੀਂ ਪੈਂਦੇ ਆ ਸਮਝ? ਬਿਲਕੁਲ ਹੈ ਪੈਂਦੇ ਆ ਲੁੱਟਣ ਨੂੰ ਜਾਂ ਨਹੀਂ ਸਾਡੇ ਜ਼ਰੂਰਤ ਹੀ ਕੋਈ ਨਹੀਂ ਸੀ ਨਾ, ਤੁਹਾਨੂੰ ਦੱਸਿਆ ਬੰਦੂਕ ਸੀ ਨਾਲ ਗੋਏ ਛਡਾਉਂਦੇ ਸਨ। ਹੁਣ ਇਹ ਪਤਾ ਕਿੰਨਾ ਕੁ ਅਸਲਾ ਕਿੰਨਾ ਕੁ ਅਸਲਾ ਜਿਹੜੇ ਸਿਖਲਾਈ ਕਰਦੇ ਨੇ। ਵਡੇਰੇ ਤੁਹਾਡੇ ਨੇ ਆਪਣੇ ਅਕਲਮੰਦੀ ਨਾਲ ਕੰਮ ਕੀਤਾ ਕਿ ਗੋਲੇ ਚਲਾ ਸਕਦੇ ਹਾਂ ਵੀ ਇਹਨਾਂ ਨੂੰ ਪਤਾ ਕਿੰਨਾ ਕੁ ਅਸਲਾ ਜਾ। ਅੱਛਾ ਅੱਛਾ ਕਿੰਨੇ ਗੋਲੇ ਚਲਾਉਂਦੇ ਕੋਈ 10 ਉਧਰ ਛਡਾ ਦੇ 10 ਉਧਰ ਛਡਾ ਦੇ ਤੇ ਟਿੱਬਿਆਂ ਤੇ ਇਹਨਾਂ ਨੂੰ ਇਹ ਲੱਗੇ ਕਿ ਪਤਾ ਕਿੰਨਾ ਕੁ ਅਸਲਾ ਚਲਾਉਂਦੇ। ਹਾਂ ਹਾਂ ਹਾਂ। ਅੱਛਾ ਚਾਚਾ ਜੀ ਤੁਸੀਂ ਜਿਹੜੇ ਕਿੰਨੇ ਭੈਣ ਭਰਾ ਹੋ, ਕਿੰਨੇ ਘਰ ਦੇ ਖਾਨਦਾਨ ਨਿਕਲੇ? ਅਸੀਂ 4 ਭਰਾ ਸਾਂ ਤੇ 1 ਭੈਣ ਸੀ। ਤੁਹਾਡੀ ਵਾਲਦਾ ਤੇ ਵਾਲਦਾ? 5-7 ਜਣੇ ਸਾਰੇ ਗੱਡੇ ਤੇ ਬਹਿ ਗਏ?
ਨਹੀਂ ਗੱਡੇ ਥੋੜਾ ਹੀ ਪੈਂਡਾ ਟੁਰੀਦਾ ਸੀ। ਹਾਂਜੀ ਹਾਂਜੀ ਗੱਡੇ ਤੇ ਕੋਈ ਟੁਰ ਕੇ ਵੀ ਜਾਂਦੇ ਸੀ, ਕਦੀ ਥੱਕ ਗਿਆ ਕੋਈ ਬਹਿ ਗਿਆ। ਜਾਂ ਬੀਬੀ ਆਹ ਬਿਠਾ ਲੈਂਦੇ ਬਸ। ਨਹੀਂ ਤੇ ਜ਼ਿਆਦਾ ਟੁਰਦੇ ਸੀ, ਕੋਈ ਨਹੀਂ ਪੈਂਡਾ ਇਥੋਂ ਗੁਜਰਾਤ ਕੈਂਪ ਲੱਗਾ ਵਜ਼ੀਰਾਬਾਦ, ਇੰਨਾ ਕੁ ਟੁਰ ਲੈਂਦੇ ਸਨ। ਅੱਛਾ ਅੱਛਾ, ਤੇ ਆਪਣੇ ਪਿੰਡ ਦੇ ਸਾਰੇ ਇਕੱਠੇ ਨਿਕਲੇ ਹੁੰਦੇ? ਆਪਣੇ ਪਿੰਡ ਸਾਡੇ ਅਸੀਂ ਇਕੱਠੇ ਨਿਕਲੇ। ਅੱਛਾ, ਤੇ ਉੱਥੋਂ ਨਿਕਲ ਕੇ ਫਿਰ ਚਾਚੀ ਕਿੱਦਾਂ ਨੂੰ ਤੁਰੇ? ਦੱਸੋ ਅਗਾਂ ਨੂੰ ਸਟੋਰੀ ਸੁਣਾਓ। ਕਿੱਦਾਂ ਨੂੰ ਫਿਰ ਨਿਕਲੇ? ਅਸੀਂ ਉੱਥੋਂ ਪਿੰਡ ਨਿਕਲੇ, ਤੈਨੂੰ ਦੱਸਿਆ ਨਾ, ਸ਼ਹਿਰ ਸਮਾਣੇ। ਸ਼ਹਿਰ ਸਮਾਣੇ ਉੱਥੇ ਜਾ? ਹਾਂ, ਸਾਣੇ 3 ਮਹੀਨੇ ਰਹੇ, ਫਿਰ ਆ ਗਏ ਨੇ ਜਿੱਥੇ ਆਮ ਕਾਫਲਾ ਟੁਰਿਆ। ਹਾਂਜੀ। ਫਿਰ ਉਸੋਂ ਸ਼ਹਿਰ ਸਮਾਣੇ ਤੋਂ ਫਿਰ ਅਸੀਂ ਗੱਡੀਆਂ ਦੇ ਸਮਾਨ ਜਿਹੜਾ ਸੀ ਨਾ, ਸਿਆਲ ਸੀ, ਕੋਈ ਕੱਪੜੇ ਜਿਹੜੇ ਲੇਫ ਤਾਰ ਲਏ, ਜਾਂ ਬੰਦਿਆਂ ਦੀ ਮਹੀਨੇ ਦੀ ਖੁਰਾਕ ਦੇ ਢੱਗਿਆਂ ਦੀ ਗੱਡਿਆਂ ਦੇ, ਬਸ ਹੋਰ ਕੋਈ ਸ਼ਹਿਰ ਨਹੀਂ ਸੀ। ਤੇ ਮੱਝਾਂ ਰਸੋਈ ਮੱਝਾਂ ਫਿਰ ਗਈਆਂ, ਸਿਰਫ ਗੱਡੇ ਵਾਸਤੇ ਢੱਗੇ ਰੱਖੇ ਸਨ। ਅੱਛਾ ਅੱਛਾ, ਨਹੀਂ ਤੁਸੀਂ ਕਹਿ ਰਹੇ ਹੋ 2-3 ਲੈ ਲਈਆਂ? ਉਹ ਨਹੀਂ ਛੱਡ ਦਿੱਤੀਆਂ ਨਾ, ਫਿਰ ਅੱਗੋਂ ਨਹੀਂ ਸੀ ਨਾ ਹਰਸ਼ਾ ਹੁੰਦੀ, ਇਹਨਾਂ ਕਾਰੋਬਾਰ ਨਹੀਂ ਸੀ ਨਾ ਹੁੰਦਾ, ਪੱਠੇ ਨਹੀਂ ਸਨ। ਨਹੀਂ ਮਤਲਬ ਕਿ ਹੁੰਦੇ ਉਂਝ 12 ਕਰਦੀਆਂ ਜੀ, ਛੱਡ ਦਿੱਤੀਆਂ? ਅਵਾਰਾ ਹੀ ਕਾਰ ਛੜੀਆਂ ਘੇਰ ਦੇਣੀਆਂ, ਲੈਣੇ ਉਹ ਆਪੇ ਫੜ ਲੈਂਦੇ ਨੇ, ਲੁੱਟਣ ਘੁੱਟਣ ਵਾਲੇ। ਫਿਰ ਉਹਨਾਂ ਨੂੰ ਸ਼ੁਕਰ ਜਾਣ ਦੇ ਨੇ ਮਗਰੋਂ। ਅਸੀਂ ਪਹਿਲੇ ਦਿਨ ਮਤਲਬ ਪੈਂਡਾ ਕੀਤਾ ਸੀ 12 ਕੋ ਪਟਿਆਲੇ ਰਾਤ ਰਹਿ ਕੇ, ਉੱਥੇ ਫਿਰ ਬੜਾ ਜ਼ੁਲਮ ਹੋਇਆ ਵੇ। ਬਾਅਦ ਦੀਆਂ ਬੀਬੀਆਂ ਨੇ ਭਾਂਡੇ ਜਿਨ੍ਹਾਂ ਦੇ ਚੋਖੇ, ਉਹ ਭਾਂਡੇ ਸੜ ਛੜੇ, ਕਈਆਂ ਬੀਬੀਆਂ ਨੇ ਬੱਚੇ ਸੜ ਛੜੇ ਉਹਦੇ ਨਾਲ। ਓਏ ਹੋਏ ਹੋਏ, ਆਪਣੇ ਜ਼ਾਤੀ ਬੱਚਾ ਆਪਣੀ ਜਾਨ ਸਿਰ ਬਚਾਉਂਦੇ ਸਨ। ਬੜੇ ਮਤਲਬ ਇਹ ਘਰ ਹੋਏ ਨੇ। ਨਹੀਂ ਕਿਹੜੀ ਮਾਂ ਹੈ, ਕਿਹੜਾ ਪਿਓ ਜਿਹੜਾ ਦਿਲ ਕਰਦਾ ਆਪਣਾ ਬੱਚਾ ਸੁਟਾ, ਪਰ ਉਹ ਆਪਣੀ ਜਾਨ ਦੀ ਬਣੀ ਮੰਦਰ ਰੱਖੀ ਸਾਰਾ। ਬਸ ਇਹ ਗੱਲਾਂ। 1 ਮਹੀਨੇ ਪੂਰੇ ਵਿੱਚ ਅਸੀਂ ਇੱਥੇ ਆਏ। ਤੇ ਚਾਚੀ ਜੀ ਤੁਸੀਂ ਉੱਥੇ ਬੈਠੇ ਸਮਾਣੇ ਸ਼ਹਿਰ ਜਿੱਥੇ ਕੈਂਪ ਲੱਗੇ, ਉੱਥੇ ਤੇ ਨਹੀਂ ਕੋਈ ਹੋਇਆ? ਨਹੀਂ, ਉੱਥੇ ਕੋਈ ਹਮਲਾ ਨਹੀਂ, ਜ਼ਰੂਰਤ ਹੀ ਕੋਈ ਨਹੀਂ। ਨਹੀਂ, ਮੁਸਲਮਾਨ ਹੀ ਉਂਝ ਤਗੜੇ ਸਨ ਉੱਥੇ ਸ਼ਹਿਰ ਦੇ ਵਿੱਚ। ਅੱਛਾ, ਉੱਥੋਂ ਫਿਰ ਮਹੀਨਾ 2-3 ਰਹਿ ਕੇ ਫਿਰ 2-3 ਮਹੀਨੇ ਰਹਿ ਕੇ ਫਿਰ ਸਾਰਾ ਕਾਫਲਾ ਬਣ ਕੇ ਟੁਰਿਆ ਨਾ। ਫਿਰ ਚਾਚੀ ਚੰਗਾ ਵੱਡਾ ਕਾਫਲਾ ਹੋਣਾ? ਬੜਾ ਵੱਡਾ ਕਾਫਲਾ ਸੀਗੇ, ਬੜਾ ਵੱਡਾ ਕਾਫਲਾ ਸੀ। ਹਾਂ ਕਾਫਲੇ ਦੇ ਨਾਲ ਫਿਰ ਸੜਕੇ ਤੁਸੀਂ ਆਂਦੇ ਰਹੇ? ਹਾਂ, ਸੜਕੇ ਜਾਂਦੇ ਸੀ। ਅੱਛਾ ਗੱਡਾ ਤੋੜ ਫਿਰ ਲਿਆਂਦਾ ਪਾਕਿਸਤਾਨ? ਹਾਂ, ਗੱਡਾ ਤੋੜ ਇੱਥੇ ਲਿਆਂਦਾ। ਫਿਰ ਇੱਥੇ ਵੀ 4 ਸਾਲ ਵਾਇਆ ਹੋਣਾ ਬਾਅਦ ਚ? ਹਾਂ, 2-3 ਸਾਲ ਇੱਥੇ ਹੀ ਵਾਇਆ, ਫਿਰ ਕਿਰਾਇਆ ਬਾਹਰ ਲੈਂਦੇ ਸੀ। ਅੱਛਾ ਉਸੇ 4 ਆਨੇ ਮਨ ਹੁੰਦਾ ਸੀ ਸਾਰਾ ਕਿਰਾਇਆ। ਅੱਛਾ ਜੀ, ਜਦੋਂ ਤੁਸੀਂ ਉੱਥੇ ਫਿਰ ਤੁਰੇ ਜੇ, ਤੁਸੀਂ ਕਹਿੰਦੇ ਮਹੀਨਾ ਤੁਹਾਨੂੰ ਲੱਗ ਗਿਆ ਆਉਂਦੇ ਆ, ਰਾਜ ਨਹੀਂ ਕੋਈ ਹਮਲਾ ਹੋਰ ਹੋਇਆ ਉਸ ਤੋਂ ਇਲਾਵਾ ਤੁਹਾਡੇ ਤੇ ਹੋਇਆ ਜਾਂ ਹੁਣ ਪਿਆ ਹੋਇਆ? ਰਹੋ ਜੇ ਕੋਸ਼ਿਸ਼ ਕਰਦੇ ਸਨ, ਲੇਕਿਨ ਪਹਿਲੋਂ ਉਹਨਾਂ ਨੇ ਦੋਸੀ, ਫਿਰ ਜਾ ਕੇ ਪਾਕਿਸਤਾਨੀ ਮਿਲਟਰੀ ਕੋਈ ਦਿੰਦੇ ਹੈ, ਕੋਈ ਸ਼ਾਇਦ ਰੋਟੀ ਲੈ ਲਓ, ਇਹ ਲੈ ਲਓ। ਉਹਨਾਂ ਮਨਾ ਕੀਤਾ ਵੀ ਇਹਨਾਂ ਕੋਲ ਕੋਈ ਸ਼ਾਇਦ ਨਾ ਲਿਆ, ਵਿੱਚ ਜ਼ਹਿਰ ਪਾ ਦੇ, ਜ਼ਹਿਰ ਨਾ ਪਾਇਆ ਹੋਇਆ। ਹਾਂ, ਇਹ ਮਿਲਟਰੀ ਲੋਕ ਦੀ ਮੁਸਲਮਾਨਾਂ ਮਿਲਟਰੀ ਮੁਸਲਮਾਨਾਂ ਫਿਰ ਰੋਕੇ ਆਪਣੇ ਜਿਹੜਾ ਕੱਚਾ ਪਕਾਇਆ ਜਿਵੇਂ ਦਾ ਖਾਓ। ਫਿਰ ਉੱਥੋਂ ਮਤਲਬ ਇੰਜੇ ਚਾਹੇ ਰਾਹ ਦੇ ਵਿੱਚ ਤਾਂ ਕੋਈ ਤੁਸੀਂ ਕੋਈ ਐਵੇਂ ਦਾ ਮੰਦਿਰ ਤੇ ਵੇਖਿਆ ਰਾਜ, ਕੋਈ ਲਾਸ਼ਾਂ ਜਾਂ ਕੋਈ ਖੂਨ ਜਾਂ ਕੋਈ ਗੱਡੀ ਵੜੀਚੀ ਰੇਲ ਗੱਡੀ? ਨਹੀਂ ਕੋਈ ਨਹੀਂ। ਉਹ ਕੋਈ ਨਹੀਂ, ਸਾਡੇ ਉਹ ਕੰਮ ਕੋਈ ਨਹੀਂ ਹੋਇਆ। ਤੇ ਅੱਗੋਂ ਰਾਵੀ ਤੋਂ ਫਿਰ ਕਿਵੇਂ ਕ੍ਰਾਸ ਕੀਤਾ ਤੁਸੀਂ? ਪਤਾ ਤੁਹਾਨੂੰ ਜਾਂ ਉਹ ਤਾਂ ਪੁੱਲ? ਨਹੀਂ, ਗੱਡਿਆਂ ਦੇ ਨਾਲ ਹੀ ਆ। ਕਸੂਰ ਵਾਲਾ ਪੁੱਲ ਨਹੀਂ? ਹਾਂਜੀ, ਕਸੂਰ ਵਾਲੇ ਪੁੱਲ ਤੋਂ ਗੰਡਾ ਸਿੰਘ ਵਾਲਾ। ਉਹ ਇਸ ਪੁੱਲ ਤੋਂ ਪੂਰਾ ਹੋਏਗਾ। ਸਵੇਰੇ ਇੱਥੇ ਕੈਂਪ ਲਗਾਇਆ ਸੀ ਆਪਣਾ ਕਸੂਰ। ਉਹ ਦਾਲ ਰੋਟੀ ਵੀ ਦਿੰਦੇ ਆ, ਬੰਦੇ ਬੜੇ ਉੱਥੇ ਬਿਮਾਰ ਵੀ ਹੋਏ, ਮਰੇ ਵੀ ਬੜੇ। ਉਹ ਦਾਲ ਮਤਲਬ ਨਹੀਂ ਸੀ ਸਿਖਾਉਂਦੀ, ਐਂ ਦਾ ਕਿੱਸਾ ਕਹਾ, ਪਾਣੀ ਵੀ ਨਾ ਸਿਖਾਇਆ, ਉਹ ਐਂ ਦਾ ਬਸ ਕਿੱਸਾ ਕਹਾਣੀ ਸੀ। ਇਹ ਤੁਸੀਂ ਹੁਣ ਕਿੱਸਾ ਕਹਾਣੀ ਕਹਿ ਰਹੇ, ਉਸ ਟਾਈਮ ਤੁਹਾਡੇ ਦਿਲ ਨੂੰ ਪਤਾ ਨਾ ਕਿਵੇਂ ਗੁਜ਼ਰਦੀ? ਹਾਂ, ਉਹ ਤੇ ਫਿਰ ਸਾਡੇ ਵਾਸਤੇ ਕਿੱਸਾ ਕਹਾਣੀ ਹੈ ਨਾ, ਸਾਰਾ ਕੁਝ ਛੱਡ ਕੇ ਸਾਰਾ ਕੁਝ। ਸਿੱਧੇ ਸਾਰੋ ਕੀ ਆਏ। ਉਹ ਤੁਸੀਂ ਤੇ ਫਿਰ ਇੱਥੇ ਆ ਗਏ, ਲਾਟ ਹੋ ਗਈ, ਫਿਰ ਜ਼ਮੀਨ ਪੂਰੀ ਘੱਟ ਹੋਈ? ਜ਼ਮੀਨ ਲਾਟ ਹੋ ਗਈ ਸੀ, ਕੋਈ ਸ਼ਾਮ ਲਾਟ ਰਹਿ ਗਈ ਸੀ ਤੇ ਦੂਜੀ ਲਾਟ ਹੋਈ ਸੀ। ਨੰਬਰ ਘੱਟ ਵੱਧ ਹੋ ਗਏ ਹੋਣੇ ਨਾ, ਕਿਉਂ? ਉਹ ਘਾਟਾ ਵਾਧਾ ਹੋ ਜਾਂਦਾ ਇਹਨਾਂ ਦਾ। ਇੱਥੇ ਆਣ ਕੇ ਚਾਚਾ ਜੀ ਫਿਰ ਕੋਈ ਕਿਵੇਂ ਕੋਈ ਹਾਲਾਤ ਦਸਤੀ ਸਹੀ ਹੋ ਗਏ ਜਾਂ ਕੁਝ ਸਾਲ ਲੱਗੇ, ਕਿਵੇਂ ਕੀ ਕਰਦੇ ਰਹੇ, ਕਿਵੇਂ ਇੱਥੇ? ਅਸੀਂ ਸ਼ੁਰੂ ਤੋਂ ਜ਼ਮੀਨ ਲੱਭ ਗਈ ਸੀ, ਬਸ ਆਪਣਾ ਬਾਈ ਸ਼ਾਹੀ ਲਾਪੇ ਕਰਨਾ। ਜਿਵੇਂ ਉਹ ਜਿਹਨਾਂ ਕੋਲ ਹੈ ਸੀ ਨਾ, ਉਹਨਾਂ ਆਉਂਦੇ ਆਖਿਆ ਜਿਵੇਂ ਤੁਹਾਡੀ ਫਸਲ ਵੀ ਹੈ, ਤੁਹਾਡਾ ਬਾਗ ਹੈ ਖੱਟਿਆਂ ਦਾ, ਅੰਬਾਂ ਦਾ, ਅੰਬ ਸਨ ਨਾਲ, ਸਿਓ ਬੇਰ ਸਨ, ਉਹ ਵੀ ਉਹਨਾਂ ਸਾਨੂੰ ਦੇ ਆਏ, ਆਸ਼ਾ ਤੁਹਾਡੀ। ਬੰਦੇ ਚੰਗੇ ਸਨ, ਬੰਦੇ ਚੰਗੇ ਹਾਂ। ਉਹਨਾਂ ਮਤਲਬ ਸਾਲ ਕਿਤੇ ਮਹਾਜਰੀ ਨੇ ਸਾਡੇ ਭਰਾ ਨੂੰ ਉਹਨਾਂ ਚੰਗੀ ਖਿਦਮਤ ਕੀਤੀ, ਉਹਨਾਂ ਬੜਾ ਤਾਮਨ ਕੀਤਾ ਸੀ, ਬੰਦੇ ਚੰਗੇ ਸਨ। ਫਿਰ ਤੁਸੀਂ ਬਾਅਦ ਚ ਗਏ ਆਪਣੇ ਪਿੰਡ ਵੇਖਣ ਕਿ ਨਹੀਂ? ਕਦੀ ਨਹੀਂ, ਤੁਹਾਡੇ ਪਿੰਡ ਦਾ ਕੋਈ ਨਹੀਂ ਗਿਆ? ਕੋਈ ਤੁਹਾਡੀ ਬਰਾ ਤੋਂ ਇਲਾਵਾ ਜਿਹੜਾ ਵੀ ਕੋਈ ਗਿਆ? ਨਹੀਂ, ਇੱਕ ਬੰਦਾ ਗਿਆ ਸੀ, ਉਹ ਕੁਜਰਾਲੇ ਹੁੰਦਾ ਵੇ। ਅੱਛਾ,
ਤਫੈਲ ਨਾ ਹੈ ਹੁਣ ਤੇ ਕੁਝ ਸ਼ਹਿਰ ਵਿੱਚ ਟੋਰਿਆ ਪਰ ਪਿੰਡ ਸਿਬਦਾਰ ਉਹਦੀ ਸ਼ਾਦੀ ਹੋਈ ਏ ਉੱਥੇ ਗੈਰ ਬਲਾਦਰੀ 'ਚ ਲੇਕਿਨ ਉਹਨਾਂ ਦੇ ਜੀ ਨੇ ਕੁਝ ਉਸ ਇੰਡੀਆ 'ਚ ਉਹ 2 ਵਾਰੀ ਗਿਆ ਉਹਨਾਂ ਜੀਆਂ ਨੂੰ ਮਿਲਣ ਗਏ ਨੂੰ ਤੋਂ 10 ਜਣੇ ਰਹਿ ਕੇ ਆਉਂਦਾ ਰਹੇ ਮਤਲਬ ਕੀ ਦੱਸਦੇ ਵੀ ਸਹੀ ਹੋਣਾ ਉਹ ਬਿਲਕੁਲ ਸਹੀ ਠੀਕ ਠਾਕ ਨਹੀਂ ਉਹਨਾਂ ਉਹਨੇ ਚਾਹ ਕੀਤਾ ਮੈਂ ਸਾਡੇ ਪਿੰਡ ਦਾ ਚਲੋ ਭਾਵੇਂ ਮੁਸਲਮਾਨ ਸੀ ਉਹ ਗੈਰ ਮੁਸਲਮਾਨ ਨਹੀਂ ਉਹ 'ਚ ਕੋਈ ਪ੍ਰੋਬਲਮ ਨਹੀਂ ਸੀ ਉਹਨਾਂ ਨੂੰ ਹਾਂ ਬਸ ਇਹਦਾ ਕਿੱਸਾ ਕਹਾਣੀ ਹਾਂ ਤੁਸੀਂ ਨਹੀਂ ਫਿਰ ਤੁਹਾਡੇ ਚੋਂ ਗਿਆ ਨਹੀਂ ਸਾਡੇ 'ਚ ਨਹੀਂ ਗਿਆ ਸਹੀ ਦਿਲ ਵੀ ਨਹੀਂ ਕੀਤਾ ਕਦੀ ਜਾਣ ਨੂੰ ਆਪਣਾ ਵੀ ਉਂਝ ਦਿਲ ਕੀਤਾ ਕਦੀ ਚੱਲ ਪਿੰਡ ਵੇਖੀ ਨਹੀਂ ਦਿਲ ਕਰਦਾ ਸ਼ਾਇਦ ਹੀ ਨਹੀਂ ਇੰਨੇ ਮਤਲਬ ਜਾਏ ਉੱਥੇ ਕਿੱਥੇ ਨਹੀਂ ਚਾਚੀ ਮੁੰਜ ਕਹਿੰਦੇ ਵੇਖੀ ਸਰੀ ਨੇ ਕਦੀ ਯਾਦ ਆ ਹੀ ਜਾਂਦੀ ਹੈ ਨਹੀਂ ਯਾਦ ਤੇ ਹੁੰਦੀ ਆ ਆਪਣੀ ਸ਼ਹਿਰ ਸਾਡਾ ਇੱਕ ਡੇਰਾ ਹੁੰਦਾ ਸੀ ਹਾਂਜੀ ਖੂਨ ਆ ਹੀ ਜਾਂਦੇ ਨੇ ਬੈਠੇ ਨਾ ਵੀ ਸੁਣਾਓ ਗੱਲ ਤੁਹਾਡੇ ਦਿਨ ਚ ਕਦੀ ਆ ਗਈ ਹੋਵੇ ਦਿਲ ਕੀਤਾ ਹੋਵੇ ਮੈਂ ਜਾਵਾਂ ਇਹ ਹੁੰਦਾ ਹੀ ਰਹਿੰਦਾ ਨਾ ਫਿਰ ਉਹਨੇ ਬੰਦੇ ਨੇ ਆਖਿਆ ਸੀ ਵੀ ਚੱਲੀਏ ਮੈਂ ਕਿਹਾ ਯਾਰ ਠੀਕ ਹੈ ਇਹ ਸਾਡੇ ਪਿੰਡ ਚੱਲੀਏ ਆਪਣੇ ਪਿੰਡ ਮੈਂ ਕਿਹਾ ਜਦੋਂ ਜਾਣਾ ਮੈਂ ਦੱਸੀ ਮੈਂ ਕਿਹਾ ਚੱਗੇ ਚੱਲਾਂਗੇ ਅੱਜ 1947 ਦੇ ਵੰਡ ਵੇਲਿਆਂ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੁਹਾਡੀ ਮਿਹਰਬਾਨੀ ਅੱਗੇ ਸ਼ੇਅਰ ਲਾਜ਼ਮਨ ਕਰਿਆ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਕੋਲ ਜਿਹੜੀ ਵੀਡੀਓ ਪਹੁੰਚੇ ਤੇ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਲੋਕ ਜਿਹੜੇ ਲੋਕ ਦੱਸ ਸਕਣ ਕਿ ਕਿੱਥੋਂ ਦੀ ਵੀਡੀਓ ਬਣਾਓ ਇੱਥੇ ਜਾ ਕੇ ਆਪਣੇ ਵੱਡਿਆਂ ਜਿਹੜੇ ਪਿੰਡ ਵੇਖਣਾ ਚਾਹੁੰਦੇ ਉਹਨਾਂ ਕੋਲ ਪਹੁੰਚੇ ਵੀਡੀਓ ਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਅਕਰਮ ਸਾਹਿਬ ਨੂੰ ਇਜਾਜ਼ਤ ਰੱਬ ਰੱਖਾ ਜੀ।